ਅਗਲੀ ਖਬਰ ਵੱਲ ਚਲੀਏ। ਫੇਸਬੁੱਕ ਤੇ ਇੰਸਟਾਗ੍ਰਾਮ ਦੋਨੋਂ ਹੀ ਕੰਪਨੀਆਂ ਕਹਿੰਦੇ ਪਈ ਜੋ ਕੈਲੀਫੋਰਨੀਆ ਦੇ ਵਿੱਚ ਨਿਊਜ਼ ਸਟੋਰੀਜ਼ ਆ ਉਹਨਾਂ ਨੂੰ ਬਲੌਕ ਕਰ ਸਕਦੀਆਂ ਆ ਜੇ ਕੈਲੀਫੋਰਨੀਆ ਦੇ ਵਿੱਚ ਜੋ ਨਵਾਂ ਬਿੱਲ ਆ ਰਿਹਾ ਉਹ ਪਾਸ ਹੋ ਜਾਂਦਾ ਆ। ਮੈਟਾ ਦੇ ਸਪੋਕਸਪਰਸਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਦੱਸਿਆ। ਕੈਲੀਫੋਰਨੀਆ ਜਰਨਲਿਜ਼ਮ ਪ੍ਰੀਜ਼ਰਵੇਸ਼ਨ ਐਕਟ ਇਹ ਟੈਕਸ ਕਰੇਗਾ ਉਹਨਾਂ ਆਰਗੇਨਾਈਜੇਸ਼ਨਸ ਨੂੰ ਜੋ ਐਡਵਰਟਾਈਜ਼ਿੰਗ ਦਾ ਪ੍ਰੋਫਿਟ ਬਣਾਉਂਦੀਆਂ ਹੈਗੀਆਂ ਤੇ ਡਿਸਟ੍ਰੀਬਿਊਟ ਕਰਦੀਆਂ ਨਿਊਜ਼ ਆਰਟੀਕਲਸ ਨੂੰ। 70% ਮਨੀ ਜੋ ਇਹਨਾਂ ਦਾ ਕਲੈਕਟ ਕੀਤਾ ਜਾਂਦਾ ਸੋ ਕਾਲ ਯੂਸੇਜ ਫੀ ਇਹ ਨਿਊਜ਼ ਰੂਮਸ ਨੂੰ ਥਰੂ ਆਊਟ ਦਾ ਸਟੇਟ ਸਪੋਰਟ ਕਰੂਗਾ। ਜੋ ਬਿੱਲ ਆ ਇਹਦੇ ਸਪਾਂਸਰ ਅਸੈਂਬਲੀ ਵੂਮਨ ਵਫੀ ਵਿਕਸ ਡੈਮੋਕ੍ਰੇਟ ਹੈਗੇ ਆ ਓਕਲੈਂਡ ਤੋਂ। ਉਹਨਾਂ ਨੇ ਕਿਹਾ ਵੀ ਇਸ ਬਿੱਲ ਦੇ ਨਾਲ ਜੋ ਲੋਕਲ ਨਿਊਜ਼ ਆਰਗੇਨਾਈਜੇਸ਼ਨਸ ਆ ਉਹਨਾਂ ਦੀ ਲਾਈਫ ਲਾਈਨ ਦੇ ਵਿੱਚ ਵਾਧਾ ਹੋਊਗਾ। ਜਦੋਂ ਤੋਂ ਫੇਸਬੁੱਕ ਗੂਗਲ ਇਹ ਸਾਰੇ ਆਏ ਹੈਗੇ ਆ ਜੋ ਛੋਟੇ ਛੋਟੇ ਨਿਊਜ਼ ਆਰਗੇਨਾਈਜੇਸ਼ਨ ਸੀਗੀਆਂ ਲੋਕਲ ਸੀਗੀਆਂ ਚਾਹੇ ਉਹ ਨਿਊਜ਼ਪੇਪਰ ਸੀ ਤੇ ਉਹਨਾਂ ਦਾ ਜੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। 100 ਤੋਂ ਵੱਧ ਕੈਲੀਫੋਰਨੀਆ ਦੀਆਂ ਨਿਊਜ਼ ਆਰਗੇਨਾਈਜੇਸ਼ਨਸ ਇਸੇ ਤਰ੍ਹਾਂ ਅਲੋਪ ਹੋ ਗਈਆਂ ਹੈਗੀਆਂ। ਜਰਨਲਿਜ਼ਮ ਪ੍ਰੀਵੈਂਸ਼ਨ ਐਕਟ ਤੇ ਪਾਸ ਹੋਣ ਦੇ ਨਾਲ ਫੇਸਬੁੱਕ ਇੰਸਟਾਗ੍ਰਾਮ ਕਹਿੰਦੇ ਵੀ ਜੇ ਸਾਨੂੰ ਉਹ ਟੈਕਸ ਦੇਣਾ ਪੈਂਦਾ ਤੇ ਅਸੀਂ ਕੈਲੀਫੋਰਨੀਆ 'ਚ ਨਿਊਜ਼ ਬੰਦ ਕਰਨ ਜਾ ਰਹੇ ਹਾਂ ਵੀ ਅਸੀਂ ਨਹੀਂ ਦੇਣਾ ਹੈਗਾ। ਇਹ ਪਿਛਲੇ ਸਾਲ ਵੀ ਹੋਇਆ ਸੀ ਵਾਸ਼ਿੰਗਟਨ ਦੇ ਵਿੱਚ ਜਦੋਂ ਉਹਨਾਂ ਨੇ ਵੀ ਇਹ ਸੇਮ ਸਿਮਿਲਰ ਕਾਈਂਡ ਆਫ ਲਾ ਵਾਸ਼ਿੰਗਟਨ ਦੇ ਵਿੱਚ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਉਸ ਟਾਈਮ ਦੇ ਉੱਤੇ ਹੋ ਨਹੀਂ ਸਕਿਆ। ਪਰ 40,000 ਦੇ ਕਰੀਬ ਨਿਊਜ਼ ਰੂਮ ਦੀਆਂ ਜੌਬਸ ਆਲਰੇਡੀ ਲੋਸਟ ਹੋ ਚੁੱਕੀਆਂ ਆ। ਐਡਵਰਟਾਈਜ਼ਮੈਂਟ ਡਾਊਨ ਜਾ ਰਹੀਆਂ ਕਿਉਂਕਿ ਲੋਕ ਸੋਸ਼ਲ ਮੀਡੀਆ ਤੇ ਐਡਵਰਟਾਈਜ਼ ਕਰਦੇ ਹੈਗੇ ਆ ਤੇ ਇਹਦੇ ਨਾਲ ਜੋ ਬਿਜ਼ਨੈਸਸ ਆ ਛੋਟੀਆਂ ਨਿਊਜ਼ਪੇਪਰ ਸੀਗੇ ਉਹ ਮਰ ਰਹੇ ਹੈਗੇ ਆ। ਬਿਲਕੁਲ। ਸੋ ਕਈ ਵਾਰੀ ਨਾ ਆਪਾਂ ਸੋਸ਼ਲ ਮੀਡੀਆ ਦੀਆਂ ਕੰਪਨੀਆਂ ਦੇ ਮੂਹਰਿਓਂ ਮੂੰਹੋਂ ਸੁਣਦੇ ਹਾਂ ਵੀ ਅਸੀਂ ਤਾਂ ਲੋਕਾਂ ਨੂੰ ਜੋੜਦੇ ਹਾਂ, ਇਨਫੋਰਮੇਸ਼ਨ ਪ੍ਰਦਾਨ ਕਰਦੇ ਹਾਂ ਜੀ, ਉਹਨਾਂ ਤੱਕ ਪਹੁੰਚਾਉਂਦੇ ਹਾਂ। ਸੋ ਇੱਥੋਂ ਇਹ ਪਤਾ ਲੱਗ ਜਾਣਾ ਚਾਹੀਦਾ ਵੀ ਮੈਟਾ ਜਿਹੜੀ ਕੰਪਨੀ ਆ ਉਹਦੇ ਦੋਨੋਂ ਹੀ ਇਹ ਪਲੇਟਫਾਰਮ ਨੇ ਫੇਸਬੁੱਕ ਤੇ ਇੰਸਟਾਗ੍ਰਾਮ। ਨਿਊਜ਼ ਸਟੋਰੀਜ਼ ਬਲੌਕ ਕਰਨ ਦਾ ਮਤਲਬ ਇਹ ਆ ਵੀ ਅਸੀਂ ਰੈਵਨਿਊ ਨਹੀਂ ਸ਼ੇਅਰ ਕਰ ਸਕਦੇ। ਇਹ ਜਿਹੜੇ ਮਾਤੜ ਜਾਂ ਛੋਟੇ ਸ਼ਹਿਰਾਂ ਦੀਆਂ ਜਿਹੜੀਆਂ ਨਿਊਜ਼ ਵਾਲੇ ਆ ਚਾਹੇ ਉਹ ਰਸਾਲੇ ਆ ਚਾਹੇ ਅਖਬਾਰਾਂ ਆ ਜਾਂ ਕੁਛ ਆ ਉਹਨਾਂ ਦੇ ਨਾਲ ਅਸੀਂ ਰੈਵਨਿਊ ਸ਼ੇਅਰ ਕਰਨਾ ਪਸੰਦ ਨਹੀਂ ਕਰਾਂਗੇ। ਇਹਦੇ ਨਾਲੋਂ ਸਾਨੂੰ ਕੁਛ ਵੀ ਨਾ ਆਵੇ। ਸੋ ਇੱਥੋਂ ਇਹ ਪਤਾ ਲੱਗਦਾ ਆ ਇਹ ਚਰਚਾ ਬਹੁਤ ਚਿਰ ਦੀ ਚੱਲ ਰਹੀ ਆ। ਗੂਗਲ ਦੇ ਨਾਲ ਵੀ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਇਸ ਦੇ ਉੱਤੇ ਇੱਕ ਫੈਸਲਾ ਬਣਾਉਣ ਨੂੰ ਤਤਪਰ ਆ। ਬੜੇ ਚਿਰ ਦੀ ਕੋਸ਼ਿਸ਼ਾਂ ਚੱਲ ਰਹੀਆਂ ਪਰ ਹੋ ਨਹੀਂ ਪਾ ਰਿਹਾ। ਸੋ 70% ਜਿਹੜੀ ਮਨੀ ਕਲੈਕਟ ਹੋਣੀ ਆ ਉਹ ਦੇਣ ਤੋਂ ਨਾ ਕਰਨ ਦੇ ਲਈ ਇਹ ਸਾਰਾ ਕੁਛ ਹੋ ਰਿਹਾ ਆ। ਕੈਲੀਫੋਰਨੀਆ ਜਰਨਲਿਜ਼ਮ ਪ੍ਰੀਜ਼ਰਵੇਸ਼ਨ ਐਕਟ ਪਾਸ ਹੋਊਗਾ ਜਾਂ ਨਹੀਂ ਹੋਊਗਾ ਦੇਖਣ ਵਾਲੀ ਗੱਲ ਆ। ਅਸੈਂਬਲੀ ਵੂਮਨ ਬਫੀ ਵਿਕਸ ਉਹਨਾਂ ਨੇ ਇਸ ਬਿੱਲ ਨੂੰ ਸਪਾਂਸਰ ਕੀਤਾ ਹੈਗਾ ਆ ਤੇ ਤੁਸੀਂ ਹੁਣ ਹਿਸਾਬ ਲਾ ਲਓ ਬਹੁਤ ਸਾਰੇ ਲੋਕ ਆਪਣੇ ਵੀ ਬਹੁਤ ਸਾਰੇ ਜਾਣੇ ਆ ਉਹ ਨਿਊਜ਼ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਪੋਸਟ ਕੀਤੀਆਂ ਹੁੰਦੀਆਂ ਆ ਉਹਦੇ ਜ਼ਰੀਏ ਉੱਥੇ ਤੱਕ ਜਾਂਦੇ ਆ ਕਿਉਂਕਿ ਸਾਰੇ ਜਾਣੇ ਨਹੀਂ ਪੇ ਕਰਨਾ ਚਾਹੁੰਦੇ ਅਖਬਾਰਾਂ ਨੂੰ ਲੈ ਕੇ ਵੀ। ਤੇ ਹੁਣ ਇਹ ਆ ਵੀ ਅਖਬਾਰਾਂ ਵੀ ਵਿਚਾਰੀਆਂ ਕਿੱਦਾਂ ਚੱਲਣ, ਨਿਊਜ਼ ਏਜੰਸੀ ਚੱਲ ਨਹੀਂ ਸਕਦੀਆਂ। ਸੋ ਹੁਣ ਦੇਖੋ ਇਹ ਕਹਿੰਦੇ ਵੀ ਐਮਟੀ ਥ੍ਰੈਟ ਆ। ਫੇਸਬੁੱਕ ਨੇ ਆਸਟ੍ਰੇਲੀਆ ਦੇ ਵਿੱਚ ਇੱਦਾਂ ਦੇ ਹੀ ਸਿਮਿਲਰ ਮੈਜਰ ਦੇ ਉੱਤੇ ਨਿਊਜ਼ ਆਰਟੀਕਲਸ ਆ ਉਹਨਾਂ ਨੂੰ ਬਲੌਕ ਕਰ ਦਿੱਤਾ ਸੀ ਕਿਉਂਕਿ ਉੱਥੇ ਵੀ ਇਹ ਰਿਕੁਆਇਰਮੈਂਟ ਆ ਗਈ ਸੀ ਵੀ ਪਬਲਿਸ਼ਰਸ ਨੂੰ ਨਿਊਜ਼ ਕੰਟੈਂਟ ਦੇ ਲਈ ਪੇ ਜਿਹੜਾ ਆ ਉਹ ਕਰਨਾ ਪਵੇ। ਗੂਗਲ ਨੇ ਵੀ ਇਹੀ ਕਿਹਾ ਸੀ ਵੀ ਉਹ ਵੀ ਆਪਣੇ ਸਰਚ ਇੰਜਨ ਆ ਉਸ ਮੁਲਕ ਦੇ ਵਿੱਚੋਂ ਪੁੱਲ ਆਊਟ ਕਰ ਲੈਣਗੇ ਜਿੱਥੇ ਇੱਦਾਂ ਦਾ ਉਸ ਤੋਂ ਬਾਅਦ ਦੇ ਵਿੱਚ ਪਰ ਉਹਨਾਂ ਨੇ ਕੰਪਰੋਮਾਈਜ਼ ਜਿਹੜਾ ਉਹ ਬਣਾ ਲਿਆ। ਸੋ ਲੈਟਸ ਸੀ ਕੀ ਬਣਦਾ ਆ। ਕੈਨੇਡਾ ਦੇ ਵਿੱਚ ਵੀ ਇਹ ਚਰਚਾ ਇਸ ਟਾਈਮ ਚੱਲ ਰਹੀ ਆ ਪਰ ਹੁਣ ਇਵੈਂਚੁਅਲੀ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਇੱਦਾਂ ਦਾ ਕੋਈ ਨਾ ਕੋਈ ਹੁਣ ਸਖਤ ਫੈਸਲਾ ਉਹ ਤਾਂ ਵਿਚਾਰੇ ਕਹਿ ਰਹੇ ਆ ਪਰ ਹੁਣ ਇਹ ਇਵੈਂਚੁਅਲੀ ਲਾਅ ਮੇਕਰਸ ਦੇ ਹੱਥ ਦੇ ਵਿੱਚ ਗੱਲ ਪਹੁੰਚੀ ਆ ਤੇ ਉਹ ਇੱਦਾਂ ਦੇ ਬਿੱਲ ਲਿਆ ਰਹੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਨੇ ਕੈਥੋਲਿਕ ਪ੍ਰੀਸਟ ਦਾ ਜੋ ਸੈਕਸ ਅਬਿਊਜ਼ ਉਹਨਾਂ ਵੱਲੋਂ ਕੀਤਾ ਗਿਆ ਸੀ ਸਾਲਾਂ ਮੁੱਦੀ ਉਹਦੀ ਇਨਵੈਸਟੀਗੇਸ਼ਨ ਕੀਤੀ ਸੀ ਪਰ ਜੋ ਵਿਕਟਮਸ ਆ ਉਹ ਕਹਿ ਰਹੇ ਆ ਵੀ ਸੇਮ ਜਿਸ ਤਰ੍ਹਾਂ ਥਰਡ ਵਰਲਡ ਕੰਟਰੀ 'ਚ ਹੁੰਦਾ ਹੈਗਾ ਆ। ਇਨਵੈਸਟੀਗੇਸ਼ਨ ਹੋ ਗਈ ਮੁੜ ਕੇ ਕੋਈ ਰਿਜ਼ਲਟ ਨਹੀਂ ਨਿਕਲਿਆ। 2018 'ਚ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ। ਅੱਜ ਤੱਕ ਕੋਈ ਆਫੀਸ਼ੀਅਲ ਰਿਪੋਰਟ ਉਹ ਆਈ ਨਹੀਂ ਹੈ ਅਟਾਰਨੀ ਜਨਰਲ ਵੱਲੋਂ।
2018 ਦੇ ਵਿੱਚ ਪੈਨਸਿਲਵੇਨੀਆ ਸਟੇਟ ਨੇ ਇੱਕ ਬਹੁਤ ਵੱਡਾ ਬੰਬਸ਼ੈਲ ਰਿਪੋਰਟ ਜਾਰੀ ਕੀਤਾ ਸੀ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀ ਵੀ ਕਿਸ ਤਰ੍ਹਾਂ ਬੱਚਿਆਂ ਦੀ ਸੈਕਸ਼ੂਅਲ ਅਬਿਊਜ਼ ਹੋਇਆ ਆ ਰੋਮਨ ਕੈਥੋਲਿਕ ਚਰਚਜ਼ ਦੇ ਵਿੱਚ। ਜੋ ਜਿਹੜੇ ਚਰਚ ਆ, ਉਹਨਾਂ ਦੇ ਵਿੱਚ ਉਹਨਾਂ ਦੇ ਜੋ ਪ੍ਰੀਸਟ ਹੁੰਦੇ ਆ, ਉਹਨਾਂ ਨੇ ਜੋ ਕੁਝ ਕੀਤਾ, ਉਹ ਤੋਂ ਬਾਅਦ ਕੈਲੀਫੋਰਨੀਆ ਨੇ ਇਹ ਸ਼ੁਰੂਆਤ ਕੀਤੀ ਸੀ। ਪਰ ਅੱਜ ਤੱਕ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬਾਂਟਾ ਵੱਲੋਂ ਇਹ ਰਿਪੋਰਟ ਜਾਰੀ ਨਹੀਂ ਕੀਤੀ ਗਈ, ਈਵਨ ਦੋ ਉਹਨਾਂ ਨੇ ਬਹੁਤ ਸਾਰੇ ਵਿਕਟਮਸ ਦੀ ਉਹਨਾਂ ਦੇ ਆਫਿਸ ਨੇ ਇੰਟਰਵਿਊ ਵੀ ਕੀਤੀ ਸੀਗੀ। ਕੈਲੀਫੋਰਨੀਆ ਵਾਂਗ ਇਲੀਨਾਇਸ ਤੇ ਮੈਰੀਲੈਂਡ ਦੇ ਅਟਾਰਨੀ ਜਨਰਲਸ ਨੇ ਵੀ ਸੇਮ ਟਾਈਮ ਦੇ ਉੱਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ, ਤੇ ਉਹਨਾਂ ਨੇ ਲੱਭਿਆ ਵੀ 300 ਦੇ ਕਰੀਬ ਜੋ ਕਲੈਰਿਕਸ ਆ ਮਲਟੀਪਲ ਡਾਇਓਸੀਜ਼ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਨੇ 1000 ਤੋਂ ਵੱਧ ਬੱਚਿਆਂ ਦਾ ਪਿਛਲੇ 70 ਸਾਲਾਂ ਦੇ ਵਿੱਚ ਸੈਕਸ਼ੂਅਲੀ ਉਹਨਾਂ ਨੂੰ ਅਬਿਊਜ਼ ਕੀਤਾ ਸੀ। ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ, ਤੇ ਇਹ ਹਮੇਸ਼ਾ ਬਚਦੇ ਹੀ ਜਿਹੜੇ ਰਹਿੰਦੇ ਨੇ।